ਸਾਰੀ ਕਿਸਾਨ ਲਹਿਰ ਦੇ ਚੱਲਦੇ ਆਂ ਜੇ ਆਰਐਸਐਸ ਦੀ ਪੋਸਟਰ ਗਰਲ ਉਸ ਨੇ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਨਫ਼ਰਤ ਪਰੋਸੀ। 5 ਜਨਵਰੀ ਦੀਆਂ ਘਟਨਾ ਤੋਂ ਬਾਅਦ ਜਦੋਂ ਕਿ ਮੋਦੀ ਨੂੰ ਪੰਜਾਬ ਦੇ ਲੋਕਾਂ ਨੇ ਬੇਰੰਗ ਵਾਪਸ ਮੋੜਿਆ, ਉਹ ਇਸ ਲਈ ਕੰਗਣਾ ਰਣੌਤ ਨੇ ਅਗੇਨ ਨਫ਼ਰਤ ਭਰੇ ਟਵੀਟ ਲਿਖੇ। ਚਰਨਜੀਤ ਸਿੰਘ ਚੰਦਰਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਜਿੰਨੀਆਂ FIRs ਦੀ ਕੰਗਣਾ ਰਣੌਤ ਦੇ ਖਿਲਾਫ ਨੇ ਉਹਨਾਂ ਨੂੰ ਕਲੱਬ ਟੂਗੈਦਰ ਕੀਤਾ ਜਾਏ ਔਰ ਇਹਦੇ 'ਤੇ ਸੁਪਰੀਮ ਕੋਰਟ ਹੀਅਰਿੰਗ ਕਰੇ। ਸੁਪਰੀਮ ਕੋਰਟ ਰਿਫਿਊਜ਼ਿਸ ਟੂ ਐਂਟਰਟੇਨ ਪਲੀ ਟੂ ਸੈਂਸਰ ਕੰਗਣਾ ਰਣੌਤ ਪੋਸਟ। ਉਹਨੇ ਕਿਹਾ ਜੀ ਫਿਰ ਕੀ ਹੋ ਗਿਆ, ਲਿਖਿਆ ਇਹਨੂੰ ਇਗਨੋਰ ਕਰੋ, ਇਹ ਸਮਝੋ ਉਹਨੇ ਕਿਹਾ ਹੀ ਨਹੀਂ ਹੈ। ਡੋਂਟ ਟਰਾਈ ਟੂ ਪ੍ਰੈਜੂਡਿਸ ਦਾ ਮਾਈਂਡ ਆਫ ਦਾ ਕੋਰਟ। ਸਾਡੇ ਦਿਮਾਗ ਦੇ ਵਿੱਚ ਵਿਤਕਰਾ ਨਾ ਭਰੋ ਔਰ ਤੁਸੀਂ ਡਿਫੈਂਡ ਕਿਹਨੂੰ ਕਰ ਰਹੇ ਹੋ, ਇਹ ਸੁਪਰੀਮ ਕੋਰਟ ਦੀ ਜਿਊਰੀ ਹੈ। ਹੁਣ ਜੇ ਸਿੱਖ ਕਮਿਊਨਿਟੀ ਜਾਂ ਜਿਹਦੀ ਜੈਨੋਸਾਈਡ ਤੱਕ ਪਹੁੰਚਾਉਣ ਦੀ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਇਸ ਪੋਸਟਰ ਗਰਲ ਵੱਲੋਂ RSS ਦੀ, ਉਹਦੀ ਗੱਲ ਕਰਨਾ ਇੱਕ ਵਕੀਲ ਵੱਲੋਂ ਸੁਪਰੀਮ ਕੋਰਟ 'ਚ ਪੋਲੀਟੀਸਾਈਜ਼ ਕਰਨਾ ਹੈ। ਬੈਂਚ ਉਹਨੂੰ ਕਹਿੰਦਾ, ਬੈਂਚ ਟੋਲਡ ਹਿਮ ਡੋਂਟ ਯੂ ਥਿੰਕ ਕਾਮਨ ਇੰਡੀਅਨ ਸਿਟੀਜ਼ਨਸ ਅੰਡਰਸਟੈਂਡ ਦਿਸ ਐਂਡ ਨੋ ਦਾ ਡਿਫਰੈਂਸਿਸ, ਕਿ ਜੀ ਜੇ ਉਹ ਕਹਿ ਰਹੀ ਹੈ ਸਿੱਖਾਂ ਨੂੰ ਫਿਰ ਕੀ ਫਰਕ ਹੋ ਗਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਸੁਪਰੀਮ ਕੋਰਟ ਬਾਰੇ। ਸੋ ਭਾਰਤੀ ਸੁਪਰੀਮ ਕੋਰਟ ਸਿੱਖ ਨਸਲਕੁਸ਼ੀ ਦੀ ਧਮਕੀ ਦੇਣ ਵਾਲਿਆਂ ਦੇ ਨਾਲ ਪੂਰੀ ਤਰ੍ਹਾਂ ਰਲਿਆ ਹੋਇਆ ਹੈ। ਸੋ ਇਸ ਦਾ ਸਬੂਤ RSS ਦੀ ਪੋਸਟਰ ਗਰਲ ਕੰਗਣਾ ਰਣੌਤ ਦੀਆਂ ਸਿੱਖ ਵਿਰੋਧੀ ਲਿਖਤਾਂ ਸੰਬੰਧੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਮਿਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇੰਡੀਆ ਦੇ ਸੋ ਕਾਲਡ ਰਿਪਬਲਿਕ ਡੇ ਦੀ 72nd ਐਨੀਵਰਸਰੀ ਦੇ ਉੱਤੇ ਗੱਲਬਾਤ ਕਰ ਰਹੇ ਹਾਂ। 73rd 72 ਸਾਲ ਪੂਰੇ ਹੋਏ ਨੇ ਔਰ 2073ਵਾਂ ਬਿਗਨ ਹੋਇਆ ਜੀ। ਔਰ ਜਦੋਂ ਡੈਮੋਕ੍ਰੇਸੀ ਜਾਂ ਰਿਪਬਲਿਕ ਦੀ ਗੱਲ ਹੁੰਦੀ ਹੈ ਤੇ ਜਿਹੜੇ ਡੈਮੋਕ੍ਰੇਸੀ ਦੇ ਜਾਂ ਕਿਸੇ ਵੀ ਰਿਪਬਲਿਕ ਦੇ 3 ਪਿਲਰਸ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ। ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ ਔਰ ਜੁਡੀਸ਼ਰੀ ਹੈ। ਔਰ ਜ਼ਾਹਰ ਹੈ ਕਿ ਜਦੋਂ ਮੀਡੀਆ ਦੀ ਗੱਲ ਕੀਤੀ ਜਾਂਦੀ ਹੈ ਉਸ ਨੂੰ 4th ਪਿਲਰ ਕਿਹਾ ਜਾਂਦਾ। ਅਸੀਂ ਦੇਖਦੇ ਹੀ ਹਾਂ ਕਿ ਅੱਜ ਭਾਰਤ ਕਿਸ ਡਾਇਰੈਕਸ਼ਨ 'ਚ ਜਾ ਕੇ ਇਹਨਾਂ 72-73 ਸਾਲਾਂ 'ਚ ਕਿੱਥੇ ਖੜਾ ਹੈ। ਲੈਜਿਸਲੇਚਰ ਤੇ ਬਰੂਟ ਮੈਜੋਰਿਟੀ ਦੇ ਨਾਲ ਉਹਨਾਂ ਨੇ ਕਿਵੇਂ ਕਸ਼ਮੀਰ ਦਾ, ਜੰਮੂ ਕਸ਼ਮੀਰ ਨਾਲ ਸੰਬੰਧਿਤ ਜੋ ਕਨਸਟੀਟਿਊਸ਼ਨਲ ਬੇਸਿਕ ਜਿਹੜਾ ਡਰਾਫਟ ਸੀ ਕਨਸਟੀਟਿਊਸ਼ਨ ਦਾ, ਉਹਦੇ 'ਚ ਆਰਟੀਕਲ 370 ਸੀ, ਕਿਵੇਂ ਉਹਨਾਂ ਨੇ ਸੂਬੇ ਦਾ ਵਜੂਦ ਮਿਟਾ ਦਿੱਤਾ ਹੈ। ਕਿਵੇਂ ਇਸ ਸਾਰੇ ਪੀਰੀਅਡ ਦੇ ਵਿੱਚ ਐਗਜ਼ੈਕਟਿਵ ਦਾ ਇਸਤੇਮਾਲ, ਜਿਹਦੇ 'ਚ ਸਾਰੀ ਬਿਊਰੋਕਰੇਸੀ ਔਰ ਦੂਸਰੇ ਹੁੰਦੇ ਨੇ, ਉਹ ਕਿਵੇਂ ਉਹਦਾ ਮਿਸਯੂਜ਼ ਹੋ ਰਿਹਾ। ਜਿਹਨੂੰ ਮਰਜ਼ੀ ਆ ਚੋਣਾਂ ਚੱਲ ਰਹੀਆਂ ਨੇ, ED ਔਰ CBI ਔਰ ਕਿਹਨੂੰ ਕਿਹਦੇ 'ਤੇ ਛਾਪਾ ਮਾਰਨਾ ਹੈ, ਕਿਹਦੀ ਆਵਾਜ਼ ਬੰਦ ਕਰਨੀ ਹੈ, ਕਿਹਨੂੰ ਚੁੱਕਣਾ ਹੈ, ਸਾਰੀਆਂ ਇੰਸਟੀਟਿਊਸ਼ਨ ਸਰਕਾਰ ਦੀਆਂ, ਬਿਊਰੋਕਰੇਸੀ ਕਿਵੇਂ ਜਿਹੜੀ ਹੈ ਉਹ ਸਰਕਾਰ ਦੀ ਚਾਕਰੀ ਦੇ ਵਿੱਚ ਪੱਬਾਂ ਪਾਰ ਹੋਈ ਹੈ। ਇਹਨਾਂ ਸਭ ਚੋਂ ਜੇ ਲੈਜਿਸਲੇਚਰ ਔਰ ਐਗਜ਼ੈਕਟਿਵ 'ਚ ਪ੍ਰੈਜੂਡਿਸ ਜਾਂ ਰਿਵੈਂਜ ਜਾਂ ਜਿਹੜੀ ਹੈ ਸੈਲਫਿਸ਼ਨੈਸ ਵੀ ਹੋਏ, ਤਾਂ ਜਿਹੜੀ ਕਿਸੇ ਵੀ ਜਮਹੂਰੀਅਤ ਦਾ, ਕਿਸੇ ਵੀ ਸਿਸਟਮ ਦੀ ਹੋਪ ਹੁੰਦੀ ਹੈ ਫਾਈਨਲ ਰੈਸਕਿਊ ਜਾਂ ਫਾਈਨਲ ਰਿਲੀਫ ਦੇਖੀ ਜਾਂਦੀ ਹੈ, ਉਹ ਜੁਡੀਸ਼ਰੀ ਤੋਂ ਹੁੰਦੀ ਹੈ। ਹੁਣ ਅਸਾਂਜੇ ਜਿਸ ਦੀ ਵਿਕੀਲੀਕਸ ਦੀ ਅਸੀਂ ਗੱਲ ਕਰਦੇ ਹਾਂ ਨਾ, ਸਾਰਾ ਕੋਰਟ ਸਿਸਟਮ ਉੱਥੇ ਉਹਦੀ ਆਲਮੋਸਟ ਲੱਗਦਾ ਸੀ ਕਿ ਐਕਸਟ੍ਰੈਡੀਸ਼ਨ ਅਮਰੀਕਾ 'ਚ ਹੋ ਜਾਏਗੀ ਕਿਉਂਕਿ ਉਹਨੇ ਸਾਰੀਆਂ ਸੀਕਰੇਟਸ ਇਹਨਾਂ ਦੀਆਂ ਲੀਕ ਕੀਤੀਆਂ ਹੋਈਆਂ। ਪਰ ਐਨ ਮੌਕੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਬ੍ਰਿਟੇਨ ਦੇ ਉਹਦੀ ਅਪੀਲ ਜਿਹੜੀ ਹੈ ਐਕਸੈਪਟ ਕਰ ਲਈ। ਹੁਣ ਇਹ ਜੁਡੀਸ਼ਰੀ ਦਾ ਰੋਲ ਹੈ। ਅਸੀਂ ਦੇਖਦੇ ਹਾਂ ਕਿ 3 ਸਿੱਖ ਨੌਜਵਾਨ UK ਦੇ ਵਿੱਚ ਜਿਨ੍ਹਾਂ ਨੂੰ ਰੁਲਦੇ ਦੇ ਝੂਠੇ ਕੇਸ ਦੇ ਵਿੱਚ ਕਿੰਨੇ ਸਾਲ ਹਰਾਸ ਕੀਤਾ ਗਿਆ ਔਰ ਆਲਮੋਸਟ ਸਰਟਨ ਲੱਗਦਾ ਸੀ ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਇੰਡੀਅਨ ਪ੍ਰੈਸ਼ਰ ਥੱਲੇ ਔਰ ਇੰਡੀਆ ਦੇ ਨਾਲ ਬਿਜ਼ਨਸ ਡੀਲ ਕੋਈ ਕਲੀਅਰ ਕਰਾ ਲਈ ਹੋਏਗੀ, ਉਹਨਾਂ ਨੂੰ ਵਾਪਸ ਭੇਜਣਾ ਚਾਹੁੰਦੇ ਸੀ। ਐਨ ਮੌਕੇ ਦੇ ਉੱਤੇ ਜੁਡੀਸ਼ਰੀ ਨੇ ਜਿਹੜੀ ਫਾਈਨਲ ਹੀਅਰਿੰਗ ਹੈ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਇੰਡੀਅਨਸ ਨੇ ਜੋ ਦਿੱਤੇ ਨੇ, ਇਹਨਾਂ ਦੇ ਐਫੀਡੇਵਿਟ ਵੀ ਝੂਠੇ ਨੇ, ਐਵੀਡੈਂਸ ਵੀ ਝੂਠੇ ਨੇ ਔਰ ਇਹਨਾਂ ਨੂੰ ਰਿਲੀਜ਼ ਕਰੋ। ਬਾਇਜ਼ਤ ਉਹਨਾਂ ਨੂੰ ਬਰੀ ਕੀਤਾ। ਇਹ ਹੁੰਦਾ ਹੈ ਕਿ ਜਿਹਦੇ 'ਚ ਇੱਕ ਸਿਸਟਮ ਜਿੱਥੇ ਜੁਡੀਸ਼ਰੀ ਜਸਟ ਹੈ ਉਹਦੇ ਤੋਂ ਤੁਹਾਨੂੰ ਹੋਪ ਹੁੰਦੀ ਹੈ ਕਿ ਵੀ ਨਹੀਂ ਇਹ ਸਿਸਟਮ ਸਰਵਾਈਵ ਕਰੇਗਾ। ਹੁਣ ਇੰਡੀਅਨ ਸੁਪਰੀਮ ਕੋਰਟ ਅਸੀਂ ਦੇਖਦੇ ਹਾਂ ਬਾਕੀ ਅਦਾਲਤਾਂ ਦਾ ਤਾਂ ਕੀ ਕਹਿਣਾ ਹੈ, ਸਿਵਲ ਕੋਰਟਸ ਲੋਅਰ ਤੋਂ ਸ਼ੁਰੂ ਕਰ ਲਓ, ਕਰਪਸ਼ਨ ਔਰ ਦੂਸਰਾ ਲੈਵਲ,
ਪਰ ਸੁਪਰੀਮ ਕੋਰਟ ਜਿੱਥੇ ਨਿਆਏ ਮੂਰਤੀ, ਜਿਨ੍ਹਾਂ ਦੇ ਲਈ ਲਫ਼ਜ਼ ਇਹਨਾਂ ਨੇ ਹਿੰਦੀ ਦਾ ਕੱਢਿਆ ਹੋਇਆ ਹੈ ਕਿ ਭਾਈ ਇਹ ਐਮਬੋਡੀਮੈਂਟ ਆਫ ਜਸਟਿਸ, ਉਹ ਕਿਸ ਹੱਦ ਤੱਕ ਜਾ ਕੇ ਹੁਣ ਤੁਸੀਂ ਦੇਖਦੇ ਹੋ ਕਿ ਇੱਕ ਪਾਸੇ ਜੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕੀਤਾ ਜਾਂਦਾ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਵੀਕਐਂਡ ਹੈ, ਔਰ ਉਸੇ ਦਿਨ 9 ਨਵੰਬਰ 2019 ਨੂੰ ਸੁਪਰੀਮ ਕੋਰਟ ਜਿਹੜਾ ਉਹ ਖੋਲ੍ਹ ਕੇ ਉਹਦੇ 'ਚ ਬਾਬਰੀ ਮਸਜਿਦ ਜਿਹਨੂੰ ਢਾਇਆ ਗਿਆ ਸੀ ਹਿੰਦੂ ਜਨੂਨੀਆਂ ਵੱਲੋਂ, ਉੱਥੇ ਮੰਦਿਰ ਬਣਾਉਣ ਦਾ ਆਰਡਰ ਸੁਪਰੀਮ ਕੋਰਟ ਲਾਗੂ ਕਰਦਾ। ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਵੀਕਐਂਡ ਕੋਇਨਸਾਈਡ, ਔਰ ਇਹ ਫੈਸਲਾ ਆਪਣੇ ਆਪ ਦੇ ਵਿੱਚ ਰੰਜਨ ਗੋਗੋਈ ਦਾ ਕੀ ਰੋਲ ਰਿਹਾ ਸਾਡੇ ਸਾਹਮਣੇ ਹੈ, ਔਰ ਇਹੀ ਹਾਲ ਬਹੁਤਿਆਂ ਦਾ ਹੈ। ਔਰ ਮੈਂ ਹੋਰ ਜ਼ਿਆਦਾ ਡਿਟੇਲ 'ਚ ਗੱਲ ਨਾ ਕਰਾਂ ਕਿ ਭਾਈ ਨਵੰਬਰ 84 ਦਾ ਸਿੱਖਾਂ ਨੂੰ ਕੀ ਇਨਸਾਫ ਮਿਲਿਆ ਨਸਲਕੁਸ਼ੀ ਦਾ, ਜਾਂ 2002 ਜੋ ਮੁਸਲਮਾਨਾਂ ਨਾਲ ਹੋਇਆ, ਜਾਂ 2009 ਜਾਂ 10 ਦੇ ਵਿੱਚ ਜੋ ਕੰਧਮਾਰ, ਔਰ ਦੂਜਾ ਉੜੀਸਾ 'ਚ ਈਸਾਈਆਂ ਦੇ ਨਾਲ ਹੋਇਆ। ਉੜੀਸਾ 'ਚ ਹੀ ਕਿਵੇਂ ਡਾਕਟਰ ਸਟੇਨ ਗ੍ਰੈਮ ਉਹਦੇ 2 ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਪਰ ਅਸੀਂ ਗੱਲ ਕਰਦੇ ਹਾਂ ਕਿ ਅਸੀਂ 2 ਓਕੇਜ਼ਨਸ ਦੀ ਗੱਲ ਕੀਤੀ, 26 ਜਨਵਰੀ 2021 ਨੂੰ ਕਿ ਉਸ ਤੋਂ ਬਾਅਦ ਔਰ ਸਾਰੀ ਕਿਸਾਨ ਲਹਿਰ ਦੇ ਚੱਲਦੇ ਆ ਜੇ RSS ਦੀ ਪੋਸਟਰ ਗਰਲ ਉਸ ਨੇ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਨਫ਼ਰਤ ਪਰੋਸੀ ਦਿੱਤੀ। ਅੱਜ ਵੀ ਉਹ ਬਿਲਕੁਲ, ਔਰ ਉਹਨਾਂ ਨੇ ਅਵਾਰਡ ਵੀ ਦਿੱਤੇ ਨੇ ਇਸ ਵੇਲੇ ਉਹਨੂੰ, ਆਪਣੇ ਸਰਕਾਰੀ ਪਿੱਠੂਆਂ ਰਾਹੀਂ ਜਿਹੜੀ ਹੈ ਉਹ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਮੋਸਟ ਜਿਹੜੀ ਫੀ ਚਾਰਜ ਕਰਦੀ ਹੈ ਐਕਟਿੰਗ ਦੀ, ਉਹ ਬਣਾ ਦਿੱਤਾ ਇੱਕ ਬਿਲਕੁਲ ਇੱਕ ਘਟੀਆ ਕਿਸਮ ਦੀ ਔਰਤ ਨੂੰ, ਕਿਉਂਕਿ ਉਹ RSS ਦੀ ਪੋਸਟਰ ਗਰਲ ਹੈ। ਔਰ ਇਸ ਪੀਰੀਅਡ 'ਚ ਉਹਨੇ ਕਿਵੇਂ ਈਵਨ 5 ਜਨਵਰੀ ਦੀਆਂ ਘਟਨਾ ਤੋਂ ਬਾਅਦ ਜਦੋਂ ਕਿ ਮੋਦੀ ਨੂੰ ਪੰਜਾਬ ਦੇ ਲੋਕਾਂ ਨੇ ਬੇਰੰਗ ਵਾਪਸ ਮੋੜਿਆ, ਇਸ ਨੇ ਕੰਗਣਾ ਰਣੌਤ ਨੇ ਅਗੇਨ ਨਫ਼ਰਤ ਭਰੇ ਟਵੀਟ ਲਿਖੇ ਔਰ ਸਿੱਖਾਂ ਨੂੰ, ਸਮੁੱਚੀ ਕੌਮ ਨੂੰ ਐਂਟੀ ਨੈਸ਼ਨਲ ਤਾਂ ਕਹਿੰਦੀ ਹੈ, ਉਹ ਹੋਰ ਵੀ ਦਹਿਸ਼ਤਗਰਦੀ ਔਰ ਸਿੱਖ ਗੁਰੂਆਂ ਬਾਰੇ, ਔਰ ਦੂਸਰਾ ਉਹਦਾ ਇਸ ਨੂੰ ਲੈ ਕੇ ਮੁੰਬਈ ਦੇ ਵਿੱਚ, ਕਿਉਂਕਿ ਉੱਥੇ ਰਹਿੰਦੀ ਹੈ, ਉੱਥੋਂ ਦੀਆਂ ਅੱਡ-ਅੱਡ ਸਿੱਖ ਜਥੇਬੰਦੀਆਂ ਨੇ ਵੀ ਔਰ ਇੰਡੀਵਿਜੂਅਲਸ ਨੇ ਵੀ ਉਹਦੇ ਖਿਲਾਫ ਬਹੁਤ ਸਾਰੀਆਂ FIRs ਲੌਂਚ ਕੀਤੀਆਂ ਹੋਈਆਂ, ਪਰ ਕੋਈ ਕਾਰਵਾਈ ਤਾਂ ਬਹੁਤੀ ਹੁੰਦੀ ਨਹੀਂ। ਔਰ ਇੱਕ ਜਿਹੜੇ ਬਾਰ ਕੌਂਸਲ ਦੇ ਸੀਨੀਅਰ ਵਕੀਲ ਸੁਪਰੀਮ ਕੋਰਟ ਦੇ ਚਰਨਜੀਤ ਸਿੰਘ ਚੰਦਰਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਜਿੰਨੀਆਂ FIRs ਦੀ ਕੰਗਣਾ ਰਣੌਤ ਦੇ ਖਿਲਾਫ ਨੇ ਉਹਨਾਂ ਨੂੰ ਕਲੱਬ ਟੂਗੈਦਰ ਕੀਤਾ ਜਾਏ ਔਰ ਇਹਦੇ 'ਤੇ ਸੁਪਰੀਮ ਕੋਰਟ ਹੀਅਰਿੰਗ ਕਰੇ। ਹੁਣ ਉਸ ਦੇ ਉੱਤੇ ਸੁਪਰੀਮ ਕੋਰਟ ਨੇ ਕੀ ਕਿਹਾ, ਕੀ ਫੈਸਲਾ ਦਿੱਤਾ, ਇਹ ਜੇ ਮੈਂ ਆਪਣੇ ਕੋਲੋਂ ਕਹਾਂ ਆਪਣੇ ਲਫ਼ਜ਼ਾਂ 'ਚ ਤਾਂ ਸ਼ਾਇਦ ਇਹ ਲੱਗੇਗਾ ਕਿ ਵੀ ਅਸੀਂ ਆਪਣੀ ਟਵਿਸਟ ਦਿੱਤੀ ਹੈ। ਦਾ ਇਕਨੋਮਿਕ ਟਾਈਮਜ਼ ਨੇ ਇਸ ਸਟੋਰੀ ਨੂੰ ਕੀਤਾ ਔਰ ਉਹਨਾਂ ਨੇ ਟਾਈਟਲ ਦਾ ਜਿਹੜਾ ਉਨਵਾਨ ਹੀ ਇਹ ਦਿੱਤਾ ਹੈ, ਸੁਪਰੀਮ ਕੋਰਟ ਰਿਫਿਊਜ਼ਿਜ਼ ਟੂ ਐਂਟਰਟੇਨ ਪਲੀ ਟੂ ਸੈਂਸਰ ਕੰਗਨਾ ਰਣੌਤ ਪੋਸਟ। ਹੁਣ ਜਿਹੜੀ ਪਲੀ ਜਿਹੜੀ ਆ ਉਹਨਾਂ ਨੇ ਲਈ, ਚਰਨਜੀਤ ਸਿੰਘ ਚੰਦਰਪਾਲ ਨੇ ਵਕੀਲ ਹੈ, ਕਿ ਭਾਈ ਇਹ ਸਾਰੀਆਂ FIRs ਇਕੱਠੀਆਂ ਕਰੋ ਉਹਦੇ ਖਿਲਾਫ ਔਰ ਇਹ ਜਿਹੜੀ ਸਿੱਖ ਜੈਨੋਸਾਈਡ ਵੱਲ ਤੋਰਨ ਵਾਲੀ ਉਹਦੇ ਟਵੀਟ ਜਾਂ ਦੂਜੇ ਨੇ, ਇਹਨੂੰ ਸੈਂਸਰ ਕੀਤਾ ਜਾਏ ਜਾਂ ਇਹਦੇ ਲਈ ਜਵਾਬਦੇਹ ਬਣਾਇਆ ਜਾਏ। ਔਰ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਕੀ ਕਿਹਾ, ਐਜ਼ ਪਰ ਇਕਨੋਮਿਕ ਟਾਈਮਜ਼ ਉਹਨੇ ਕਿਹਾ, ਸੁਪਰੀਮ ਕੋਰਟ ਔਨ ਫਰਾਈਡੇ ਰਿਫਿਊਜ਼ ਟੂ ਐਂਟਰਟੇਨ ਏ ਪਲੀ seeking censorship of actress Kangana Ranaut's all future statements on social media, clubbing multiple FIRs lodged against her for remarks against Sikh community and investigation by Mumbai police. It asked the petitioner either to ignore the utterances made by her or avail remedy under law. ਉਹਨੇ ਕਿਹਾ ਜੀ ਫਿਰ ਕੀ ਹੋ ਗਿਆ, ਲਿਖਿਆ ਇਹਨੂੰ ਇਗਨੋਰ ਕਰੋ, ਇਹ ਸਮਝੋ ਉਹਨੇ ਕਿਹਾ ਹੀ ਨਹੀਂ ਹੈ। ਦੇਖੋ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੈਂਚ ਔਰ ਉਹਦੇ 'ਚ ਕੋਈ ਛੋਟਾ ਮੋਟਾ ਨਹੀਂ ਹੈ, ਉਸ ਬੈਂਚ ਦੇ ਵਿੱਚ ਜਿਹੜਾ ਜਸਟਿਸ ਚੰਦਰਚੂੜ ਹੈ ਔਰ ਬੇਲਾ ਤ੍ਰਿਵੇਦੀ ਹੈ, 2 ਉਹਨਾਂ ਦੇ ਜਸਟਿਸ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਦੇਰ ਆਰ 2 ਪੋਸੀਬਲ ਸੋਲਿਊਸ਼ਨਸ, ਇਹ ਉਹਨਾਂ ਦੇ ਬੈਂਚ ਕਹਿ ਰਿਹਾ ਸੁਪਰੀਮ ਕੋਰਟ ਦਾ। ਅੱਛਾ, ਈਦਰ ਯੂ ਇਗਨੋਰ ਦਾ ਅਟਰੈਂਸਿਸ ਮੇਡ ਬਾਈ ਹਰ ਔਰ ਅਵੇਲ ਰੈਮਡੀ ਅੰਡਰ ਲਾਅ, ਕਿ ਵੀ ਤੁਸੀਂ ਤਾਂ ਬਿਲੋਂਗ ਹੀ ਨਹੀਂ ਕਰਦੇ ਕਿਸੇ ਨੂੰ, ਤੁਸੀਂ ਕਿਵੇਂ ਕਲੱਬ ਕਰਨ ਦਾ ਹੋਰ ਲਾਅ ਉੱਥੇ ਹੈ, ਇਹਦੇ 'ਚ ਥੱਲੇ ਤੁਹਾਨੂੰ ਕੋਈ ਰਾਹਤ ਅਸੀਂ ਨਹੀਂ ਦੇ ਸਕਦੇ। ਵੀ ਰਿਸਪੈਕਟ ਦਾ ਕਮਿਊਨਿਟੀ, ਵੀ ਰਿਸਪੈਕਟ ਯੋਰ ਫੇਥ, ਇਹ ਹੈ ਕਿ ਵੀ ਅਸੀਂ ਬਹੁਤ ਤੁਹਾਡਾ ਰਿਸਪੈਕਟ ਕਰਦੇ ਹਾਂ। ਬਾਈ ਸਪੀਕਿੰਗ ਦੀਜ਼ ਅਟਰੈਂਸਿਸ ਯੂ ਆਰ ਡੂਇੰਗ ਟੂ ਮੋਰ ਡਿਸਸਰਵਿਸ ਟੂ ਦਾ ਕਾਜ਼, ਕਿਉਂਕਿ ਉਹ ਪੜ੍ਹ ਕੇ ਸੁਣਾ ਰਿਹਾ ਸੀ ਚਰਨਜੀਤ ਸਿੰਘ ਕਿ ਉਹਨੇ ਉਹਨਾਂ ਇਹ ਡਿਸਸਰਵਿਸ ਹੈ, ਇਹ ਨਾ ਕਰੋ
ਡੋਂਟ ਟਰਾਈ ਟੂ ਪ੍ਰੈਜੁਡਿਸ ਦਾ ਮਾਈਂਡ ਆਫ ਦਾ ਕੋਰਟ। ਸਾਡੇ ਦਿਮਾਗ ਦੇ ਵਿੱਚ ਵਿਤਕਰਾ ਨਾ ਭਰੋ ਔਰ ਤੁਸੀਂ ਡਿਫੈਂਡ ਕਿਹਨੂੰ ਕਰ ਰਹੇ ਹੋ, ਇਹ ਸੁਪਰੀਮ ਕੋਰਟ ਦੀ ਜਿਊਰੀ ਹੈ। ਡੋਂਟ ਪੋਲੀਟੀਸਾਈਜ਼ ਇਟ। ਹੁਣ ਜੇ ਸਿੱਖ ਕਮਿਊਨਿਟੀ ਜਾਂ ਜਿਹਦੀ ਜੈਨੋਸਾਈਡ ਤੱਕ ਪਹੁੰਚਾਉਣ ਦੀ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਇਸ ਪੋਸਟਰ ਗਰਲ ਵੱਲੋਂ RSS ਦੀ, ਉਹਦੀ ਗੱਲ ਕਰਨਾ ਇੱਕ ਵਕੀਲ ਵੱਲੋਂ ਸੁਪਰੀਮ ਕੋਰਟ 'ਚ ਪੋਲੀਟੀਸਾਈਜ਼ ਕਰਨਾ ਹੈ। ਉਹ ਕਹਿੰਦਾ ਵੀ ਹੈਵ ਰੈਡ ਥੀਸ ਅਟਰੈਂਸਿਸ ਇਨ ਯੂਰ ਫਾਈਲ, ਯੂ ਡੋਂਟ ਨੀਡ ਟੂ, ਅਸੀਂ ਪੜ੍ਹ ਲਈਆਂ ਹੋਈਆਂ ਸਰ, ਤੁਹਾਨੂੰ ਇਹ ਬੋਲਣ ਦੀ ਲੋੜ ਨਹੀਂ ਹੈ। ਔਰ ਇਸ ਦੇ ਉੱਤੇ ਫਿਰ ਬੈਂਚ ਨੇ ਕਿਹਾ ਕਿ ਜੀ ਅਸੀਂ ਕੋਈ ਤੁਹਾਨੂੰ ਰਿਲੀਫ ਨਹੀਂ ਦੇ ਸਕਦੇ ਔਰ ਤੁਸੀਂ ਆਲਰੇਡੀ ਜਿਹੜਾ ਉਹ ਇਹ ਦੇਖੋ ਇਹਨੂੰ ਜਾਂ ਇਧਰ ਇਗਨੋਰ ਕਰੋ। ਔਰ ਉਹਨੇ ਹਾਲਾਂਕਿ ਚੰਦਰਪਾਲ ਨੇ ਕਿਹਾ ਕਿ ਐਕਟਰੈਸ ਇਜ਼ ਗੋਇੰਗ ਔਨ ਐਂਡ ਔਨ ਵਿਦ ਹਰ ਆਊਟਰੇਜੀਅਸ ਐਂਡ ਡਿਫੇਮੇਟਰੀ ਸਟੇਟਮੈਂਟਸ that Sikh farmers were Khalistani terrorists and tried to portray the community as anti। उन्हें क्या वो हटती थोड़ी है, going on and on। और वो bench उन्होंने कहता है, bench told him, don't you think common Indian citizens understand this and know the differences? कि जी जो वो कह रही है सिखों ਨੂੰ ਫਿਰ ਕੀ ਫਰਕ ਹੋ ਗਿਆ, ਤੁਹਾਨੂੰ ਨਹੀਂ ਲੱਗਦਾ ਵੀ ਕਾਮਨ ਲੋਕਾਂ ਨੂੰ ਪਤਾ ਹੈ ਵੀ ਸਿੱਖ ਕੀ ਨੇ। ਔਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਫॉर एवरी wrong there is a remedy available under the law। ਹਰ ਚੀਜ਼ ਦੇ ਲਈ ਕੋਈ ਨਾ ਕੋਈ ਇਲਾਜ ਹੈ। ਔਰ ਉਸ ਸਾਰੇ ਦੇ ਵਿੱਚ ਉਹ ਕਹਿੰਦਾ ਜੀ ਵੈਨ ਵੀ ਗੋ ਟੂ ਗੁਰਦੁਆਰਾ, ਵੈਨ ਵੀ ਗੋ ਟੂ ਸਿਟ ਵਿਦ ਦਾ ਪੀਪਲ, ਵੀ ਸੀ ਦੇਰ ਆਰ ਸੋ ਮੈਨੀ ਕੰਪਲੇਂਟਸ, ਵੀ ਆਰ ਗਾਈਡਡ ਬਾਈ ਅਵਰ ਗੁਰੂ ਐਂਡ ਨਾਟ ਬਾਈ ਐਨੀ ਹਿਊਮਨ ਬੀਇੰਗ। ਆਈ ਐਮ ਇਨ ਟੀਅਰਸ ਦਾ ਵੇ ਸ਼ੀ ਸੈਡ ਦਿਸ। ਉਹ ਵਿਚਾਰਾ ਰੋ ਕੇ ਵਕੀਲ ਕਹਿ ਰਿਹਾ ਕਿ ਭਾਈ ਉਹ ਸਾਡੀ ਬੇਇੱਜ਼ਤੀ ਕੌਮ ਦੀ ਕਰ ਰਹੀ ਹੈ, ਮੈਂ ਹਰ ਸਿੱਖ ਮਹਿਸੂਸ ਕਰ ਰਿਹਾ। ਔਰ ਉਸ ਦੇ ਉੱਤੇ ਉਹ ਫਿਰ ਜਸਟਿਸ ਚੰਦਰਚੂੜ ਸੈਡ, ਪਲੀਜ਼ ਬੀ ਰੈਸਟ ਅਸ਼ੋਰਡ that we not subscribes to any such, you have to seek remedies under the law and not under article 32 petition, you withdraw this petition। कि भाई ये ਤੁਹਾਨੂੰ ਅਸੀਂ ਕੋਈ ਰਿਲੀਫ ਨਹੀਂ ਦੇ ਸਕਦੇ, ਇਹ petition withdraw ਕਰੋ। ਔਰ ਇਹ ਨਾਲ ਉਹ ਕਹਿ ਰਹੇ ਦੇਖੋ ਜੀ ਅਸੀਂ ਬਹੁਤ we have, ਇਹ ਚੰਦਰਚੂੜ ਕਹਿ ਰਿਹਾ ਕਿ we have treaded with great caution, we have not said anything about these tweets or those statements because that is the matter of investigation। which ਕਿਹੜੀ ਇਨਵੈਸਟੀਗੇਸ਼ਨ, ਉਹ ਤਾਂ ਤੁਹਾਨੂੰ ਪੈਟੀਸ਼ਨ ਕਰ ਰਿਹਾ ਵੀ ਮਲਟੀਪਲ FIRs ਨੇ, ਉਹਨਾਂ ਨੂੰ ਕਲੱਬ ਟੂਗੈਦਰ ਕਰੋ ਔਰ ਉਦੋਂ ਤੱਕ ਇਹਨੂੰ ਰੈਸਟੇਨ ਕਰੋ ਜਦੋਂ ਤੱਕ ਸੁਪਰੀਮ ਕੋਰਟ ਇਨਵੈਸਟੀਗੇਟ ਨਹੀਂ ਕਰ ਲੈਂਦਾ ਕਿ ਭਾਈ ਤੁਸੀਂ ਜਿਹੜਾ ਇਸ ਕਿਸਮ ਦਾ ਜਿਹੜੀ ਹੈ ਨਫ਼ਰਤ ਨਾ ਫੈਲਾਓ। ਸੋ ਜਦੋਂ ਹੁਣ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸੁਪਰੀਮ ਕੋਰਟ ਉਸ ਸਿੱਖ ਜੈਨੋਸਾਈਡ ਨੂੰ ਜਿਹੜਾ ਇਹਨਾਂ ਨੇ ਕਰਨਾ ਉਸ ਲਈ ਹਰੀ ਝੰਡੀ ਦੇ ਰਹੀ ਹੈ, ਤੇ ਫਿਰ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਇਹ ਅਸੀਂ ਇਕਨੋਮਿਕ ਟਾਈਮਸ ਨੂੰ ਕੋਟ ਕੀਤਾ ਹੈ ਔਰ ਜੋ ਇਸ ਬੈਂਚ ਨੇ ਕਿਹਾ ਉਹਨਾਂ ਦੇ ਐਗਜ਼ੈਕਟ ਕੋਟ ਅਨਕੋਟ ਸਟੇਟਮੈਂਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।